अस्सलामुअलैकुम वरहमतुल्लाह नाज़रीन। हर मज़हब दे विच दलेर, निडर, साफ ते सुथरी गल करन वाले ते बातल दे खिलाफ डट जाण वाले बड़े नौजवान पैदा होए ने। इन्हां दे विचों एक निडर, बहादुर सिख सूरमा सरदार भगत सिंह भी है। भगत सिंह कौन सी? कित्थे पैदा होया सी? अंग्रेਜ਼ਾਂ ਦੇ ਖਿਲਾਫ ਇਹਨੇ ਕਿਉਂ ਆਵਾਜ਼ ਉਠਾਈ? ਕੀ ਮਕਸਦ ਸੀ ਇਸ ਦੀ ਅੰਗਰੇਜ਼ਾਂ ਦੇ ਖਿਲਾਫ ਨਫ਼ਰਤ ਦਾ? ਇਹਨੂੰ ਕਿਉਂ ਫਾਂਸੀ ਦਿੱਤੀ ਗਈ? ਭਗਤ ਸਿੰਘ ਪਾਕਿਸਤਾਨ ਤੇ ਭਾਰਤੀ ਪੰਜਾਬ ਦਾ ਸਿੱਖ ਸੂਰਮਾ ਹੈ। ਬਹੁਤ ਹੀ ਕਮ ਲੋਕ ਐਸੇ ਹੁੰਦੇ ਨੇ ਜਿਹੜੇ ਅੱਛੇ ਤੇ ਬੁਰੇ ਕੰਮ ਦੀ ਵਜ੍ਹਾ ਤੋਂ ਮਜ਼ਹਬ ਦੀ ਮੋਹਰ ਨਹੀਂ ਲਗਾਈ ਜਾ ਸਕਦੀ। ਸਰਦਾਰ ਭਗਤ ਸਿੰਘ ਭੰਗਾ, ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫੈਸਲਾਬਾਦ ਦੇ ਵਿੱਚ ਪੈਦਾ ਹੋਇਆ। ਇਹ ਉਹ ਵੇਲਾ ਸੀ ਜਦੋਂ ਅੰਗਰੇਜ਼ਾਂ ਦਾ ਦੌਰੇ ਹਕੂਮਤ ਸੀ। ਸ਼ੁਰੂ ਵਾਲੀ ਤਾਲੀਮ ਆਪਣੇ ਪਿੰਡ ਦੇ ਵਿੱਚ ਹਾਸਲ ਕੀਤੀ। ਹਜੇ ਫਿਰ ਉਸ ਤੋਂ ਬਾਅਦ ਮੈਟ੍ਰਿਕ ਕਰਨ ਵਾਸਤੇ ਲਾਹੌਰ ਆ ਗਿਆ। ਉਸ ਤੋਂ ਬਾਅਦ ਫਿਰ ਉਸਨੇ ਕਾਲਜ ਦੇ ਵਿੱਚ ਦਾਖਲਾ ਲੈ ਲਿਆ। ਭਗਤ ਸਿੰਘ ਅਜੇ 14 ਸਾਲ ਦਾ ਬੱਚਾ ਸੀ ਜਦੋਂ ਅੰਗਰੇਜ਼ਾਂ ਨੇ ਬਾਬਾ ਜੀ ਗੁਰੂ ਨਾਨਕ ਦੇ ਜਨਮ ਅਸਥਾਨ ਦੇ ਉੱਤੇ ਹਮਲਾ ਕਰਕੇ ਬੇਸ਼ੁਮਾਰ ਲੋਕਾਂ ਨੂੰ ਕਤਲ ਕਰ ਦਿੱਤਾ। ਜਦੋਂ ਇਸ ਵਾਕਿਏ ਦਾ ਇਲਮ ਭਗਤ ਸਿੰਘ ਨੂੰ ਹੋਇਆ ਤੇ ਇਸ ਨੇ ਆਜ਼ਾਦੀ ਤੇ ਇਨਕਲਾਬ ਦਾ ਨਾਰਾ ਲਗਾ ਦਿੱਤਾ। ਨੈਸ਼ਨਲ ਕਾਲਜ ਲਾਹੌਰ ਦੇ ਨੌਜਵਾਨਾਂ ਦੀ ਇੱਕ ਤਨਜ਼ੀਮ ਬਣਾਈ। ਭਗਤ ਸਿੰਘ ਮਜ਼ਹਬ, ਰੰਗ, ਨਸਲ ਦੀ ਤਫਰੀਕ ਦੇ ਖਿਲਾਫ ਸੀ। ਇਸ ਦਾ ਇੱਕੋ ਹੀ ਮਕਸਦ ਸੀ ਕਿ ਅੰਗਰੇਜ਼ ਬਰੇ ਸਗੀਰ ਤੋਂ ਚਲੇ ਜਾਣ। ਭਗਤ ਸਿੰਘ ਥੋੜੀ ਦੇਰ ਬਾਅਦ ਫਿਰ ਉਸਨੇ ਇੰਡੀਆ ਦੇ ਵਿੱਚ ਇੱਕ ਅਸੈਂਬਲੀ ਦੇ ਵਿੱਚ ਉਹਨੇ ਬੰਬ ਸੁੱਟਿਆ, ਜਿਹਦਾ ਮਕਸਦ ਇੰਡੀਆ ਦੇ ਬਰੇ ਸਗੀਰ ਦੇ ਲੋਕਾਂ ਨੂੰ ਇਹ ਬੇਦਾਰ ਕਰਨਾ ਸੀ ਕਿ ਅੰਗਰੇਜ਼ ਦੇ ਖਿਲਾਫ ਖੜੇ ਹੋ ਜਾਓ। ਫਿਰ ਕੁਛ ਦੇਰ ਬਾਅਦ ਭਗਤ ਸਿੰਘ ਗ੍ਰਿਫਤਾਰ ਹੋ ਗਿਆ। ਇੱਕ ਅੰਗਰੇਜ਼ ਤਫਤੀਸ਼ੀ ਅਫਸਰ ਨੇ ਪੁੱਛਿਆ ਕਿ ਭਗਤ ਸਿੰਘ ਤੂੰ ਮੁਗਲਾਂ ਤੇ ਵੀ ਇਸੇ ਤਰ੍ਹਾਂ ਹੀ ਬੰਬ ਸੁੱਟਦਾ ਰਿਹਾ, ਹਾਲਾਂਕਿ ਉਹਨਾਂ ਨੇ ਤੁਹਾਡੇ ਉੱਤੇ 800 ਸਾਲ ਹਕੂਮਤ ਕੀਤੀ ਹੈ, ਤੁਸੀਂ ਉਹਨਾਂ ਤੇ ਕਿਉਂ ਨਹੀਂ ਬੰਬ ਸੁੱਟੇ? ਇਸ ਸਵਾਲ ਦੇ ਉੱਤੇ ਭਗਤ ਸਿੰਘ ਨੇ ਆਖਿਆ ਕਿ ਮੁਗਲਾਂ ਨੇ ਜਿੰਨੇ ਵੀ ਟੈਕਸ ਇਕੱਠੇ ਕੀਤੇ ਉਹ ਸਾਰੇ ਦੇ ਸਾਰੇ ਇੱਥੇ ਹੀ ਖਰਚ ਕੀਤੇ। ਉਹਨਾਂ ਨੇ ਬਰੇ ਸਗੀਰ ਨੂੰ ਆਪਣਾ ਵਤਨ ਬਣਾਇਆ ਤੇ ਇਸ ਨੂੰ ਖੁਸ਼ਹਾਲੀ ਦਿੱਤੀ। ਇੱਥੋਂ ਦੇ ਲੋਕਾਂ ਨੂੰ ਉਹਨਾਂ ਨੇ ਇੱਕੋ ਜਿਹਾ ਰੁਜ਼ਗਾਰ ਤੇ ਤਾਲੀਮ ਦਿੱਤੀ ਤੇ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕੀਤਾ। ਉਹਨਾਂ ਦੀ ਵਜ੍ਹਾ ਤੋਂ ਹੀ ਇਹ ਸਾਡਾ ਦੇਸ਼ ਸੋਨੇ ਦੀ ਚਿੜੀਆ ਬਣ ਗਿਆ, ਜਿਸ ਦੇ ਲਾਲਚ ਦੇ ਵਿੱਚ ਆ ਕੇ ਤੁਸੀਂ ਇੱਥੇ ਕਦਮ ਰੱਖਿਆ। ਉਹਨਾਂ ਸਾਨੂੰ ਬਰਾਬਰੀ ਦੇ ਹਕੂਕ ਦਿੱਤੇ, ਸਾਡੇ ਵਾਸਤੇ ਤਾਲੀਮ ਦੇ ਰਸਤੇ ਖੋਲੇ, ਸਾਡੇ ਇਬਾਦਤ ਕਰਨ ਤੇ ਕੋਈ ਪਾਬੰਦੀ ਨਹੀਂ ਲਾਈ। ਤੁਸੀਂ ਸਾਡੀ ਤਾਲੀਮ ਦੇ ਰਸਤੇ ਵੀ ਬੰਦ ਕਰਤੇ, ਰੋਜ਼ਗਾਰ ਦੇ ਰਸਤੇ ਵੀ ਬੰਦ ਕਰ ਦਿੱਤੇ ਤੇ ਸਾਡੀ ਇਬਾਦਤਾਂ ਦੇ ਉੱਤੇ ਵੀ ਤੁਸੀਂ ਪਾਬੰਦੀ ਲਗਾ ਦਿੱਤੀ। ਤੁਹਾਡਾ ਇੱਕੋ ਹੀ ਮਕਸਦ ਹੈ, ਲੜਾਓ ਤੇ ਹਕੂਮਤ ਕਰੋ। ਫਿਰ ਭਗਤ ਸਿੰਘ ਨੇ ਆਖਿਆ ਮੈਂ ਤੇ ਅਸੈਂਬਲੀ ਦੇ ਵਿੱਚ ਜਿਹੜਾ ਬੰਬ ਸੁੱਟਿਆ ਸੀ ਇਹਦਾ ਮਕਸਦ ਤੁਹਾਨੂੰ ਮਾਰਨਾ ਨਹੀਂ ਸੀ, ਬਲਕਿ ਆਪਣੀ ਸੁੱਤੀ ਹੋਈ ਕੌਮ ਨੂੰ ਜਗਾਉਣਾ ਸੀ। ਇਹ ਵਾਕਿਆ ਜਿਹੜਾ ਹੈ ਗੁਰਵੈਨਰ ਐਂਡ ਗੁਰਵੈਨਰ ਕਿਤਾਬ ਦੇ ਸਫਾ 69 ਦੇ ਉੱਤੇ ਤੁਸੀਂ ਪੜ੍ਹ ਸਕਦੇ ਹੋ। ਭਗਤ ਸਿੰਘ ਨੇ ਫਿਰ ਅੰਗਰੇਜ਼ ਨੂੰ ਗਰਜਦਾਰ ਆਵਾਜ਼ ਦੇ ਵਿੱਚ ਕਿਹਾ ਕਿ ਤੁਸੀਂ ਜਾਣਦੇ ਹੋ 1857 ਦੇ ਵਿੱਚ ਸਭ ਤੋਂ ਜ਼ਿਆਦਾ ਜਿਹਦਾ ਨੁਕਸਾਨ ਹੋਇਆ ਸੀ ਉਹ ਕਿਹਦਾ ਹੋਇਆ ਸੀ? ਉਹ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਸੀ। ਜਾਨ ਨਿਕਲਸਨ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਜਦੋਂ ਬਹਾਦਰ ਸ਼ਾਹ ਜ਼ਫਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸੁਬਾਹ ਦੇ ਟਾਈਮ ਨੂੰ ਨਾਸ਼ਤਾ ਪੇਸ਼ ਕੀਤਾ ਗਿਆ। ਨਾਸ਼ਤੇ ਦੇ ਵਿੱਚ ਅੰਡੇ ਪਰਾਠੇ ਸ਼੍ਰੀ ਭਾਵੇ ਤੇ ਨਹੀਂ ਸਨ, ਬਲਕਿ ਉਹਦੇ 2 ਪੁੱਤਰਾਂ ਤੇ ਇੱਕ ਉਸਦੇ ਪੋਤਰੇ ਦਾ ਸਿਰ ਸੀ। ਨਾਜ਼ਰੀਨ, ਭਗਤ ਸਿੰਘ ਦਾ ਮੁਕੱਦਮਾ
ਚੱਲਦਾ ਰਿਹਾ। ਤਾਰੀਖਾਂ ਦੇ ਉੱਤੇ ਤਾਰੀਖਾਂ ਪੈਂਦੀਆਂ ਰਹੀਆਂ, ਇhtਜਾਜ ਹੁੰਦੇ ਰਹੇ, ਲੋਕ ਸੜਕਾਂ ਤੇ ਨਿਕਲਦੇ ਰਹੇ। ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਭਗਤ ਸਿੰਘ ਨੂੰ ਆਜ਼ਾਦੀ ਦੇ ਦਿੱਤੀ। ਅੰਗਰੇਜ਼ ਇੱਥੇ ਹਮੇਸ਼ਾ ਲਈ ਹਕੂਮਤ ਕਰਨ ਵਾਸਤੇ ਆਇਆ। ਉਹਨੇ ਭਗਤ ਸਿੰਘ, ਸੁਖਦੇਵ ਸਿੰਘ ਤੇ ਰਾਜਗੁਰੂ ਤਿੰਨਾਂ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਫਾਂਸੀ ਦੀ ਤਾਰੀਖ ਜਿਹੜੀ ਸੀ ਉਹ 24 ਮਾਰਚ 1931 ਚ ਰੱਖੀ ਗਈ, ਲੇਕਿਨ ਲੋਕਾਂ ਤੋਂ ਡਰਦਿਆਂ ਹੋਇਆਂ ਅੰਗਰੇਜ਼ ਨੇ 24 ਦੀ ਬਜਾਏ 23 ਮਾਰਚ ਰੱਖ ਦਿੱਤੀ ਗਈ। ਜਿਸ ਰਾਤ ਭਗਤ ਸਿੰਘ ਤੇ ਭਗਤ ਸਿੰਘ ਦੇ ਸਾਥੀਆਂ ਨੂੰ ਫਾਂਸੀ ਦੇਣੀ ਸੀ, ਸਾਰੀ ਰਾਤ ਸਾਰੇ ਕੈਦੀ ਆਪਣੀਆਂ ਹੱਥਕੜੀਆਂ ਜੇਲ੍ਹ ਦੀਆਂ ਸਲਾਖਾਂ ਦੇ ਨਾਲ ਮਾਰਦੇ ਰਹੇ ਤੇ ਸ਼ੋਰ ਕਰਦੇ ਰਹੇ, ਤੇ ਸਾਰੇ ਕੈਦੀ ਇੱਕੋ ਨਾਰਾ ਲਗਾਉਂਦੇ ਰਹੇ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਫੇਰ ਕੀ ਹੋਇਆ? ਸਜ਼ਾਏ ਮੌਤ ਵਾਲੇ ਦਿਨ ਇੱਕ ਤਾਂਗੇ ਵਾਲੇ ਸ਼ੇਰ ਪੜੇ। ਤਾਂਗੇ ਵਾਲੇ ਨੇ ਇਹ ਸ਼ੇਰ ਪੜੇ ਜਿਹੜੇ ਬੜੇ ਹੀ ਦੁੱਖ ਭਰੇ ਨੇ, ਤੇ ਜਿਸ ਵਕਤ ਉਹ ਸ਼ੇਰ ਪੜਦਾ ਸੀ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਦੀਆਂ ਲੜੀਆਂ ਉਸ ਜ਼ਮੀਨ ਤੇ ਡੁੱਲ ਪਈਆਂ। ਨਾਲੇ ਉਹ ਹੰਝੂ ਵਹਾਈ ਜਾਵੇ ਤੇ ਨਾਲੇ ਉਹ ਤਾਂਗਾ ਚਲਾਈ ਜਾਵੇ, ਤੇ ਇਹ ਸ਼ੇਰ ਵੀ ਪੜਦਾ ਜਾਵੇ। 35 ਕਰੋੜ ਤੇਰੇ ਜਾਂਜੀ ਵੇ ਲਾੜਿਆ, ਪੈਦਲ ਤੇ ਕਈ ਸਵਾਰ। 35 ਕਰੋੜ ਤੇਰੇ ਜਾਂਜੀ ਵੇ ਲਾੜਿਆ, ਪੈਦਲ ਤੇ ਕਈ ਸਵਾਰ। ਕੱਲ ਮੌਤ ਕੁੜੀ ਨੂੰ ਪਰਨਾਵਨ ਚੱਲਿਆ, देश भगत सरदार। नाज़रीन, परनावन कहते हैं निकाह में लाना, यानी ਵਿਆਹਨ ਚੱਲਿਆ, ਮੌਤ ਦੇ ਨਾਲ ਵਿਆਹ ਕਰਨ ਚੱਲਿਆ। ਕੌਣ ਵਿਆਹ ਕਰਨ ਚੱਲਿਆ ਮੌਤ ਦੇ ਨਾਲ? ਦੇਸ਼ ਦਾ ਰਖਵਾਲਾ ਭਗਤ ਸਿੰਘ। ਇਹ ਕਹਾਣੀ ਜਿਹੜੀ ਹੈ ਇੰਨੀ ਦੁੱਖ ਭਰੀ ਕਿਉਂ ਬਣੀ? ਉਹਨੇ ਕਿਉਂ ਇਸ ਚੀਜ਼ ਨੂੰ ਇੰਤਖਾਬ ਕੀਤਾ? ਉਹ ਇੱਕ ਦਰਦ ਸੀ ਕਿ ਇਹ ਧਰਤੀ ਸਾਡੀ ਹੈ, ਇੱਥੇ ਅੰਗਰੇਜ਼ ਦਾ ਦੌਰ ਹਕੂਮਤ ਨਹੀਂ ਰਹਿਣ ਦੇਣਾ, ਅਸੀਂ ਇਹਨੂੰ ਇੱਥੋਂ ਭਜਾ ਕੇ ਛੱਡਣਾ। ਫਿਰ 1931 ਨੂੰ ਫਾਹੇ ਲਾ ਦਿੱਤਾ, ਨਾਲ ਉਹਦੇ ਦੋ ਦੋਸਤਾਂ ਨੂੰ, ਜਿਨ੍ਹਾਂ ਦੇ ਨਾਮ ਸੁਖਦੇਵ ਤੇ ਰਾਜਗੁਰੂ ਸਨ, ਜਿਹੜੇ ਉਹਦੇ ਸੰਗੀ ਸਨ। ਤੇ ਫਾਹੇ ਲੱਗਣ ਤੋਂ ਪਹਿਲੋਂ ਉਹਨਾਂ ਨੇ ਫੰਦੇ ਨੂੰ ਘੂਰ ਕੇ ਵੇਖਿਆ ਤੇ ਨਾਲ ਹੀ ਨਾਰਾ ਲਾਇਆ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। ਘੱਟ ਹੀ ਐਸੇ ਨੌਜਵਾਨ ਪੈਦਾ ਹੁੰਦੇ ਨੇ ਜਿਨ੍ਹਾਂ ਦੇ ਖੂਨ ਦੇ ਵਿੱਚ ਬਚਪਨ ਤੋਂ ਹੀ ਆਪਣੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਦਾ ਜਜ਼ਬਾ ਪੈਦਾ, ਤੇ ਉਹੀ ਲੋਕ ਅਮਰ ਹੋ ਜਾਂਦੇ ਨੇ ਜਿਹੜੇ ਆਪਣੇ ਦੇਸ਼ ਵਾਸਤੇ, ਉਸ ਦੀ ਆਜ਼ਾਦੀ ਵਾਸਤੇ, ਉਸ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਾਸਤੇ ਆਪਣੀ ਜਾਨ ਜਿਹੜੀ ਹੈ ਉਹ ਤਲੀ ਦੇ ਉੱਤੇ ਰੱਖ ਕੇ ਬਾਤਲ ਦੇ ਸਾਹਮਣੇ ਡਟ ਜਾਂਦੇ ਨੇ, ਤੇ ਫਿਰ ਉਹ ਹਮੇਸ਼ਾ ਲਈ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾ ਨਾਮ ਛੱਡ ਜਾਂਦੇ ਨੇ। ਤੇ ਦੋਸਤੋ, ਅਗਰ ਇਹ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤੇ ਮਿਹਰਬਾਨੀ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਨਾਲ ਕਮੈਂਟਸ ਵੀ ਜ਼ਰੂਰ ਦੇ ਦਿਆ ਕਰਿਆ ਜੋ ਕਿ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ। ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਹਾਫਿਜ਼, ਰੱਬ ਰਾਖਾ।